ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਤੁਹਾਡੇ ਲਈ ਅੱਜ ਲੈ ਕੇ ਹਾਜ਼ਰ ਹਾਂ ਕੈਲੀਫੋਰਨੀਆ ਅਪਡੇਟ ਪ੍ਰੋਗਰਾਮ ਤੇ ਅੱਜ ਦਸੰਬਰ ਦੀ 20 ਤਰੀਕ ਆ, ਦਿਨ ਸੋਮਵਾਰ ਆ ਤੇ ਸ਼ਾਮ ਦਾ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਆ। ਅੱਜ ਦੀਆਂ ਖਬਰਾਂ ਨੂੰ ਪਹਿਲਾਂ ਤੁਹਾਡੇ ਤੱਕ ਪਹੁੰਚਾਉਣ ਤੋਂ ਜਿੰਨੇ ਵੀ ਸਾਡੇ ਸਪਾਂਸਰ ਆ ਉਹਨਾਂ ਦੇ ਨਾਂ ਦੱਸਦੀ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨ ਹੋਜ਼ੇ ਕੈਲੀਫੋਰਨੀਆ ਤੋਂ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ, ਅਵਤਾਰ ਸਿੰਘ ਮੰਜਲ, ਅਮਰਜੀਤ ਸਿੰਘ, ਨਛੱਤਰ ਸਿੰਘ, ਅਮਰਜੀਤ ਸਿੰਘ ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ, ਸਨੀ ਪੁਰੇਵਾਲ, ਪਰਮਜੀਤ ਸਿੰਘ ਦਿਓਲ, ਲਖਵੀਰ ਸਮਰਾ, ਕਮਲਜੀਤ ਸਿੰਘ ਤੇ ਮੱਖਣ ਸਿੰਘ ਦੌਲਤਪੁਰੀਆ, ਮੇਜਰ ਸਿੰਘ ਸਿੱਧੂ, ਬਰਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ, ਹਰਜੀਤ ਸਿੰਘ, ਕਰਨੈਲ ਸਿੰਘ ਰੰਧਾਵਾ, ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਘੋਲੀਆ ਟਰੱਕ ਡਰਾਈਵਿੰਗ ਸਕੂਲ, ਐਂਟੀਲੋਪ ਟਰੱਕ ਸਟਾਪ, ਗੁਰਦੀਪ ਨਾਹਲ ਤੇ ਹੋਠੀ ਫਰੇਟ ਲਾਈਨਸ। ਜਿਹੜੇ ਵੀ ਜਿੰਨੇ ਸਾਡੇ ਵੀਰ ਆ ਜੇ ਟਰੱਕਿੰਗ ਦੇ ਵਿੱਚ ਤੁਸੀਂ ਜੌਬ ਲੱਭਣਾ ਚਾਹੁੰਦੇ ਹੋ, ਅੱਜ ਹੀ ਇਹਨਾਂ ਨੂੰ ਕਾਲ ਕਰੋ। ਨਵੇਂ ਟਰੱਕ ਤੇ ਟ੍ਰੇਲਰ ਇਹਨਾਂ ਦੇ ਅਵੇਲੇਬਲ ਆ। ਬੇ ਏਰੀਏ ਤੋਂ ਸ਼ਿਕਾਗੋ ਦੇ, ਬੇ ਏਰੀਏ ਤੋਂ ਡੈਲਸ ਦੇ ਤੇ ਹੋਰ ਵੀ ਕਈ ਏਰੀਏਜ਼ ਦੇ ਵਿੱਚ ਜਾਂਦੇ ਹੈਗੇ ਆ। ਸੋ ਅੱਜ ਹੀ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਸੋ ਸਰੋਤਿਓ, ਅੱਜ ਦੀਆਂ ਖਬਰਾਂ ਵੱਲ ਆਈਏ। ਅੱਜ ਕੈਲੀਫੋਰਨੀਆ ਜਿਹੜੀ ਸਾਡੀ ਗੋਲਡਨ ਸਟੇਟ ਆ ਉਹਦੇ ਨਾਰਦਰਨ ਪਾਰਟ ਦੇ ਵਿੱਚ 6.2 ਮੈਗਨੀਚਿਊਡ ਦਾ ਜਿਹੜਾ ਭੂਚਾਲ ਆ ਉਹ ਆਇਆ, ਜਿਹਦੇ ਨਾਲ ਕਈ ਬਿਲਡਿੰਗਾਂ ਦਾ ਨੁਕਸਾਨ ਵੀ ਹੋਇਆ। ਮੇਜਰ ਨੁਕਸਾਨ ਨਹੀਂ ਹੋਇਆ ਪਰ ਸ਼ੀਸ਼ੇ ਟੁੱਟੇ ਹੈਗੇ ਆ। ਇੱਕ ਦੋ ਬਿਲਡਿੰਗਸ ਜਿਹੜੀਆਂ ਆ ਉਹ ਟੇਢੀਆਂ ਵੀ ਹੋ ਗਈਆਂ ਤੇ ਇੱਕ ਪੰਜਾਬੀ ਜਿਹੜਾ ਆਪਣਾ ਭਰਾ ਆ ਉਹਦੇ ਸਟੋਰ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈਗਾ। ਸੋ ਇਹ ਜਿਹੜਾ ਭੂਚਾਲ ਆਇਆ ਆ ਕੇਪ ਮੈਂਡੋਸੀਨੋ ਜਿਹੜਾ ਆ ਨੀਅਰ ਹੰਬਲਟ ਕਾਉਂਟੀ ਉੱਥੇ ਆਇਆ ਆ ਤੇ ਇਹਦੇ ਝਟਕੇ ਸੈਨ ਫਰਾਂਸਿਸਕੋ ਤੇ ਚੀਕੋ ਕੈਲੀਫੋਰਨੀਆ ਦੇ ਵਿੱਚ ਫੀਲ ਕੀਤੇ ਗਏ ਆ। ਸਨ 2010 ਤੋਂ ਬਾਅਦ ਐਡਾ ਵੱਡਾ ਭੂਚਾਲ ਹੰਬਲਟ ਕਾਉਂਟੀ ਦੇ ਵਿੱਚ ਆਇਆ ਆ। ਹੰਬਲਟ ਕਾਉਂਟੀ ਦੀ ਐਮਰਜੈਂਸੀ ਰਿਸਪੌਂਸ ਟੀਮ ਨੇ ਇਹ ਕਿਹਾ ਆ ਵੀ ਸਾਡੇ ਕੋਲ ਹਜੇ ਤੱਕ ਕੋਈ ਕਿਸੇ ਤਰ੍ਹਾਂ ਦੇ ਫੱਟੜ ਹੋਣ ਦੀ ਖਬਰ ਨਹੀਂ ਆਈ। ਜ਼ਰੂਰ ਥੋੜ੍ਹੀਆਂ ਬਿਲਡਿੰਗ ਦੇ ਜਿਸ ਤਰ੍ਹਾਂ ਸ਼ੀਸ਼ੇ ਟੁੱਟੇ ਆ, ਹੋਰ ਛੋਟਾ ਮੋਟਾ ਨੁਕਸਾਨ ਹੋਇਆ ਹੈਗਾ। ਇਸੇ ਤਰ੍ਹਾਂ ਇੱਕ ਪੰਜਾਬੀ ਦਾ ਗਰੋਸਰੀ ਸਟੋਰ ਸੀ ਜਿਹੜਾ ਉੱਥੇ ਇੱਕ ਫਰਨਡੇਲ ਏਰੀਆ ਹੈਗਾ ਟਾਊਨ ਉੱਥੇ, ਤੇ ਉਹ ਕਹਿੰਦਾ ਵੀ ਮੇਰਾ $15,000 ਤੋਂ ਵੱਧ ਦਾ ਜਿਹੜਾ ਨੁਕਸਾਨ ਹੋਇਆ। ਉਸਨੇ ਇੱਕ CNN ਦੇ ਜਿਹੜੇ ਪੱਤਰ ਪ੍ਰੇਰਕ ਆ ਉਹਨਾਂ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ। ਕਹਿੰਦੇ ਭਈ ਛੁੱਟੀਆਂ ਕਰਕੇ ਉਸਨੇ ਸ਼ੈਂਪੇਨ ਵਗੈਰਾ ਹੋਰ ਕਾਫੀ ਮਹਿੰਗਾ ਸਮਾਨ ਰੱਖਿਆ ਹੋਇਆ ਸੀ, ਪਰ ਜਦੋਂ ਇੰਨੀ ਜ਼ੋਰ ਨਾਲ ਭੁਚਾਲ ਆਇਆ ਤੇ ਉਹ ਸਾਰੀਆਂ ਜਿਹੜੀਆਂ ਉਹਦੀਆਂ ਬੋਤਲਸ ਵਗੈਰਾ ਆ ਉਹ ਟੁੱਟ ਗਈਆਂ ਤੇ ਉਹ ਵੱਡਾ ਨੁਕਸਾਨ ਹੋਇਆ ਹੈਗਾ। ਪਰ ਇੱਕ ਗੱਲ ਚੰਗੀ ਹੋਈ ਆ, ਇਹਦੇ ਵਿੱਚ ਕੈਲੀਫੋਰਨੀਆ ਨੇ ਇੱਕ ਅਰਥਕੁਏਕ ਵਾਰਨਿੰਗ ਸਿਸਟਮ ਵੀ ਅੱਜ ਕੱਲ੍ਹ ਜਾਰੀ ਕੀਤਾ ਹੋਇਆ ਹੈਗਾ ਆ, ਰੱਖਿਆ ਹੋਇਆ ਆ। ਤੇ ਜਦੋਂ ਭੁਚਾਲ ਆਇਆ ਉਸ ਤੋਂ 10 ਤੋਂ ਲੈ ਕੇ 15 ਸੈਕਿੰਡ ਪਹਿਲਾਂ ਅਲਾਰਮ ਵੱਜ ਕੇ ਲੋਕਾਂ ਨੂੰ ਅਲਰਟ ਕਰ ਦਿੱਤਾ ਗਿਆ ਸੀ, ਜਿਹਦੇ ਨਾਲ ਬਹੁਤ ਸਾਰੇ ਲੋਕ ਆਪਣੇ ਬਿਜ਼ਨੈਸਿਸ, ਆਪਣੇ ਘਰਾਂ ਤੋਂ ਬਾਹਰ ਨਿਕਲਣ ਦੇ ਵਿੱਚ ਕਾਮਯਾਬ ਹੋ ਗਏ। ਹੰਬਲਟ ਕਾਉਂਟੀ ਦੀ ਪੋਪੂਲੇਸ਼ਨ 1,35,000 ਦੇ ਕਰੀਬ ਹੈਗੀ ਆ ਤੇ 4,000 ਸਕੁਅਰ ਮਾਈਲ ਦਾ ਏਰੀਆ ਇਸ ਕਾਉਂਟੀ ਦੇ ਵਿੱਚ ਕਵਰਡ ਹੁੰਦਾ ਆ। ਕੈਲੀਫੋਰਨੀਆ ਤੇ ਓਰੇਗਨ ਬਾਰਡਰ ਦੇ ਲਾਗੇ ਹੈਗਾ, 270 ਮੀਲ ਨਾਰਥ ਆਫ ਸੈਨ ਫਰਾਂਸਿਸਕੋ। ਇਸ ਭੁਚਾਲ ਤੋਂ ਬਾਅਦ ਕਾਫੀ ਝਟਕੇ ਵੀ ਫੀਲ ਕੀਤੇ ਗਏ ਹੈਗੇ ਆ, ਪਰ ਕਿਸੇ ਤਰ੍ਹਾਂ ਦੀ ਮੇਜਰ ਵਾਰਨਿੰਗ ਜਿਹੜੀ ਆ ਸੁਨਾਮੀ ਲੈ ਕੇ ਉਹ ਨਹੀਂ ਇਸ਼ੂ ਕੀਤੀ ਗਈ। ਅਗਲੀ ਖਬਰ ਵੱਲ ਚੱਲੀਏ। ਅੱਜ ਵੈਦਰ ਦੀ ਗੱਲ ਕਰਦੇ ਜਾਈਏ। ਅੱਜ ਸ਼ਾਮ ਤੋਂ ਹੀ, ਰਾਤ ਤੋਂ ਮੀਂਹ ਪੈਣਾ ਸ਼ੁਰੂ ਹੋ ਜਾਊਗਾ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਤੇ ਕ੍ਰਿਸਮਸ ਤੱਕ 4-5 ਦਿਨ ਲਗਾਤਾਰ ਮੀਂਹ ਪਊਗਾ। ਸੋ ਹੋਪਫੁਲੀ ਡਰਾਊਟ ਸਟ੍ਰਿਕਨ ਕੈਲੀਫੋਰਨੀਆ, ਜਿੱਥੇ ਕੈਲੀਫੋਰਨੀਆ ਦੇ ਵਿੱਚ ਬਹੁਤ ਵੱਡਾ ਡਰਾਊਟ ਚੱਲ ਰਿਹਾ ਆ, ਉਸ ਨੂੰ ਕੁਛ ਨਾ ਕੁਛ ਰਾਹਤ ਮਿਲੂਗੀ। ਜਿਹੜੇ ਮਾਊਂਟੇਨਸ ਆ ਉਹਨਾਂ ਦੇ ਵਿੱਚ ਕਾਫੀ ਭਾਰੀ ਸਨੋ ਪੈ ਰਹੀ ਹੈਗੀ ਆ। 11 ਇੰਚ ਤੱਕ ਕਈ ਏਰੀਏ ਜਿਹੜੇ ਸੈਨ ਫਰਾਂਸਿਸਕੋ ਦੇ ਆਸ-ਪਾਸ ਆ ਉੱਥੇ ਮੀਂਹ ਪੈਣ ਦੀ ਸੰਭਾਵਨਾ ਹੈਗੀ ਆ। ਸਿਆਰਾ ਨਵਾਡਾਸ ਦੇ ਵਿੱਚ 1 ਤੋਂ ਲੈ ਕੇ 5 ਫੁੱਟ ਤੱਕ ਸਨੋ ਪੈਣ ਦੀ ਸੰਭਾਵਨਾ ਹੈਗੀ ਆ। ਜਿਹੜਾ ਸਕੀ ਰਿਜ਼ੋਰਟ ਏਰੀਆ ਹੈਗਾ ਆ ਉੱਥੇ ਕਾਫੀ ਸਨੋ ਪਊਗੀ।
ਜਿਹੜੇ ਸਰੋਤੇ ਕੈਲੀਫੋਰਨੀਆ 'ਚ ਕਾਫੀ ਲੰਮੇ ਸਮੇਂ ਤੋਂ ਰਹਿੰਦੇ, ਉਹਨਾਂ ਨੂੰ ਪਤਾ ਵੀ ਕੇ ਮਾਰਟ 'ਤੇ ਬਹੁਤ ਆਪਣੇ ਪੰਜਾਬੀ ਭੈਣ ਭਰਾ ਵੀ ਸ਼ਾਪਿੰਗ ਕਰਨ ਜਾਂਦੇ ਸੀ। ਲਗਭਗ ਹਰ ਸ਼ਹਿਰ ਦੇ ਵਿੱਚ ਵੱਡੇ ਵੱਡੇ ਜਿਹੜੇ ਕੇ ਮਾਰਟ ਦੇ ਸਟੋਰ ਹੁੰਦੇ ਸੀ। ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਦੇ ਉੱਤੇ ਇੱਕ ਹੀ ਸਿਰਫ ਕੇ ਮਾਰਟ ਰਹਿ ਗਿਆ ਸੀ ਗ੍ਰਾਸ ਵੈਲੀ ਦੇ ਵਿੱਚ। ਉਹਨਾਂ ਨੇ ਵੀ ਅੱਜ ਅਨਾਊਂਸ ਕਰ ਦਿੱਤਾ ਆ ਵੀ ਉਹ ਕਲੋਜ਼ ਹੋਣ ਜਾ ਰਹੇ ਹੈਗੇ ਆ। ਗ੍ਰਾਸ ਵੈਲੀ ਦਾ ਕੇ ਮਾਰਟ 111 ਵੈਸਟ ਮੈਕਨਾਈਟ ਵੇ ਦੇ ਉੱਤੇ ਸੀ ਅਤੇ ਇਸ ਸੰਡੇ ਨੂੰ ਉਹ ਆਉਣ ਵਾਲੇ ਸੰਡੇ ਨੂੰ ਆਪਣੇ ਦਰਵਾਜ਼ੇ ਬੰਦ ਕਰਨ ਜਾ ਰਿਹਾ ਹੈਗਾ ਆ। ਸੋ ਵੱਡੇ ਵੱਡੇ ਜਿਹੜੇ ਹੋਰ ਸਟੋਰ ਆ ਉਹਨਾਂ ਨੇ ਕੇ ਮਾਰਟ ਕੰਪਨੀ ਨੂੰ ਵੀ ਜਿਹੜਾ ਆ ਇੱਕ ਤਰ੍ਹਾਂ ਨਾਲ ਖ਼ਤਮ ਕਰ ਦਿੱਤਾ ਹੈਗਾ। ਇੱਕ ਸੰਨ 2002 ਦੇ ਵਿੱਚ ਕੇ ਮਾਰਟ ਨੇ ਬੈਂਕਰਪਸੀ ਵੀ ਫਾਈਲ ਕੀਤੀ ਸੀ। ਅਗਲੀ ਖਬਰ ਵਿੱਚ ਚੱਲੀਏ। ਕੈਲੀਫੋਰਨੀਆ ਸਟੇਟ ਨੇ 722 ਦੇ ਕਰੀਬ ਨਵੇਂ ਲਾਜ਼ ਪਾਸ ਕੀਤੇ ਹੈਗੇ ਆ, ਜਿਨ੍ਹਾਂ 'ਚੋਂ ਕੁਛ ਮੇਜਰ ਜਿਹੜੇ ਜਨਵਰੀ 1 ਤੋਂ ਸਟਾਰਟ ਹੋਣੇ ਆ ਉਹ ਤੁਹਾਡੇ ਨਾਲ ਆਪਾਂ ਡਿਸਕਸ ਕਰਦੇ ਹੈਗੇ ਆ। ਕੈਲੀਫੋਰਨੀਆ ਦੇ ਵਿੱਚ ਮੈਂਟਲ ਹੈਲਥ ਕੰਡੀਸ਼ਨਸ ਨੂੰ ਲੈ ਕੇ ਕੈਲੀਫੋਰਨੀਆ ਦੇ ਜਿਹੜੇ ਲੈਜਿਸਲੇਟਰਸ ਆ ਉਹਨਾਂ ਨੇ ਇਹ ਕਿਹਾ ਆ ਵੀ ਹੁਣ ਇੰਸ਼ੋਰੈਂਸ ਕੰਪਨੀਆਂ ਨੂੰ ਮੈਂਟਲ ਇਲਨੈਸ ਨਾਲ ਰਿਲੇਟਡ ਜਿਹੜੇ ਨੌਨ ਸੀਰੀਅਸ ਮੈਟਰਸ ਆ ਉਹ ਇੰਸ਼ੋਰੈਂਸ ਕੰਪਨੀਆਂ ਨੂੰ ਕਵਰ ਕਰਨਾ ਪਊਗਾ। ਦੂਸਰੇ ਨੰਬਰ ਦੇ ਉੱਤੇ ਕੈਲੀਫੋਰਨੀਆ ਨੇ ਪੇਡ ਫੈਮਿਲੀ ਲੀਵ ਨੂੰ ਐਕਸਪੈਂਡ ਕੀਤਾ ਹੈਗਾ। ਸਟਾਰਟਿੰਗ ਜਨਵਰੀ 1, 2021 ਤੋਂ 6 ਮਿਲੀਅਨ ਐਡੀਸ਼ਨਲ ਕੈਲੀਫੋਰਨੀਅਨ ਜਿਹੜੀ ਆ ਉਹ ਫੈਮਿਲੀ ਲੀਵ ਲੈਣ ਦੇ ਲਈ ਉਹਨਾਂ ਦੀ ਗਰੰਟੀ ਹੋਊਗੀ ਅਤੇ ਮੁੜ ਕੇ ਉਹਨਾਂ ਨੂੰ ਜੋਬ ਵੀ ਮਿਲੂਗੀ ਅਤੇ ਉਹ ਜੋਬ ਤੋਂ ਉਹਨਾਂ ਨੂੰ ਫਾਇਰ ਨਹੀਂ ਕੀਤਾ ਜਾ ਸਕਦਾ। ਅਤੇ ਇਸੇ ਤਰ੍ਹਾਂ ਕੈਲੀਫੋਰਨੀਆ ਵਿੱਚ ਜਨਵਰੀ 1 ਤੋਂ ਲੈ ਕੇ ਸਟੇਟ ਵਾਈਡ ਪਾਲਿਸੀ ਬੈਨਿੰਗ ਪੁਲਿਸ ਫਰੋਮ ਯੂਜ਼ਿੰਗ ਏ ਕਪਲ ਆਫ ਨੈਕ ਰੀਸਟ੍ਰੇਨਸ ਕਾਫੀ ਕੁਛ ਚੇਂਜ ਹੋਣ ਜਾ ਰਿਹਾ ਹੈਗਾ। ਕਹਿੰਦੇ ਵੀ ਇਹਦੇ ਨਾਲ ਟੈਂਪਰੇਰੀ ਬਲੱਡ ਜਿਹੜਾ ਆ ਉਹ ਕੱਟ ਆਫ ਹੋ ਜਾਂਦਾ ਹੈਗਾ ਆ। ਸੋ ਸਟੇਟ ਦੇ ਅਟਾਰਨੀ ਜਨਰਲ ਇਹ ਇਨਵੈਸਟੀਗੇਟ ਕਰੂਗਾ ਸਾਰੇ ਇੱਦਾਂ ਦੇ ਕੇਸ ਜਿੱਥੇ ਪੁਲਿਸ ਗਲਤ ਫੋਰਸ ਯੂਜ਼ ਕਰਦੀ ਹੈਗੀ ਆ। ਕੈਲ ਸਟੇਟ ਯੂਨੀਵਰਸਿਟੀਜ਼ ਰਿਕੁਆਇਰ ਕਰਨਗੀਆਂ ਐਥਨਿਕ ਸਟੱਡੀਜ਼ ਕਲਾਸ ਸਟਾਰਟਿੰਗ ਜਨਵਰੀ 2022 ਤੋਂ ਲੈ ਕੇ। ਕੈਲੀਫੋਰਨੀਆ ਨੇ ਕੰਡੀਸ਼ਨਸ ਉਹ ਵੀ ਕਾਫੀ ਰਿਮੂਵ ਕਰ ਦਿੱਤੀਆਂ, ਜਿਹਦੇ ਮੁਤਾਬਕ ਐਕਸ ਇਨਮੇਟਸ ਜਿਹੜੇ ਫਾਇਰ ਫਾਈਟਰਸ ਹੈਗੇ ਆ ਉਹ ਆਪਣੀਆਂ ਜੌਬਸ ਲੈ ਸਕਦੇ ਹੈਗੇ ਆ। ਪਹਿਲਾਂ ਕਾਫੀ ਕੰਡੀਸ਼ਨ ਸੀਗੀਆਂ ਵੀ ਜੇ ਕੋਈ ਕੈਦੀ ਹੈਗਾ ਉਸ ਨੂੰ ਫਾਇਰ ਫਾਈਟਰ ਹਾਇਰ ਨਹੀਂ ਕੀਤਾ ਜਾ ਸਕਦਾ, ਪਰ ਇਹਦੇ ਵਿੱਚ ਕਾਫੀ ਚੇਂਜਸ ਆਈਆਂ ਆ। ਸੋ ਇਹਦੇ ਨਾਲ ਉਹ ਜੌਬ ਲੈਣ ਦੇ ਵਿੱਚ ਕਾਮਯਾਬ ਹੋਣਗੇ। ਇਸੇ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ ਇੱਕ ਕਮੇਟੀ ਸੈਟਅਪ ਕੀਤੀ ਗਈ ਆ ਜਿਹੜੀ ਕਿ ਸਟੱਡੀ ਕਰੂਗੀ ਸਲੇਬਰੀ ਰੈਪਰੇਸ਼ਨਸ ਲਈ। ਜਿਹੜੇ ਸਲੇਬਰੀ ਦੇ ਦੌਰਾਨ ਜਿਨ੍ਹਾਂ ਦੇ ਫੋਰਫਾਦਰਸ ਨੂੰ ਸਲੇਬ ਬਣਾਇਆ ਗਿਆ ਸੀ ਉਹਨਾਂ ਦੇ ਜਿਹੜੇ ਗਾਹਾਂ ਬੱਚੇ ਆ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਆ ਕਿਸੇ ਤਰ੍ਹਾਂ ਦੀ ਪੇਮੈਂਟ ਦਿੱਤੀ ਜਾ ਸਕਦੀ ਹੈਗੀ ਆ। ਇਹ ਕਿਸੇ ਤਰ੍ਹਾਂ ਦੀ ਵੀ ਹੋਵੇ, ਚਾਹੇ ਉਹ ਕੈਸ਼ ਪੇਮੈਂਟ ਹੋਵੇ ਜਾਂ ਉਹ ਸਬਸਿਡਾਈਜ਼ ਐਜੂਕੇਸ਼ਨ ਹੋਵੇ ਜਾਂ ਉਹ ਹੈਲਥ ਕੇਅਰ ਹੋਵੇ ਜਾਂ ਕਿਸੇ ਤਰ੍ਹਾਂ ਡਾਊਨ ਪੇਮੈਂਟ ਘਰ ਲੈਣ ਦੇ ਲਈ ਹੋਵੇ, ਇਹ ਹੈਲਪ ਕੀਤੀ ਜਾਊਗੀ ਇਸ ਕਮੇਟੀ ਵੱਲੋਂ। ਕੈਲੀਫੋਰਨੀਆ ਨੇ ਇਹ ਵੀ ਕਿਹਾ ਆ ਵੀ ਸਟਾਰਟਿੰਗ ਨੈਕਸਟ ਈਅਰ ਜਿਹੜੇ ਕੁਛ ਅਨਡਾਕੂਮੈਂਟਡ ਲੋਕ ਹੈਗੇ, ਕੰਮ ਵੀ ਕਰਦੇ ਆ, ਟੈਕਸ ਵੀ ਭਰਦੇ ਹੈਗੇ ਆ, ਉਹਨਾਂ ਨੂੰ ਟੈਕਸ ਕ੍ਰੈਡਿਟ ਜਿਹੜਾ ਆ ਉਹ ਐਲੀਜੀਬਲ ਹੋਣਗੇ ਉਸ ਦੇ ਲਈ। 2019 ਦੇ ਵਿੱਚ ਗਵਰਨਰ ਗੈਬਨ ਨਿਊਸਮ ਨੇ ਡਬਲ ਕਰ ਦਿੱਤਾ ਸੀ ਮਨੀ ਸਟੇਟ ਜਿਹੜੀ ਸਪੈਂਡ ਕਰਦੀ ਆ ਟੈਕਸ ਕ੍ਰੈਡਿਟ ਦੇ ਉੱਤੇ, ਖਾਸ ਕਰਕੇ ਲੋ ਇਨਕਮ ਵਰਕਰਸ ਦੇ ਲਈ। ਪਰ ਜਦੋਂ ਤੋਂ ਹੋਇਆ ਅਨਡਾਕੂਮੈਂਟਡ ਵਰਕਰਸ ਲਈ ਇਹ ਨਹੀਂ ਸੀਗਾ, ਪਰ ਇਹ ਹੁਣ ਹੋਊਗਾ। ਇਸੇ ਤਰ੍ਹਾਂ ਕੈਲੀਫੋਰਨੀਆ ਕਲੋਜ਼ਿੰਗ ਸਟੇਟ ਯੂਥ ਪ੍ਰਿਜ਼ਨਸ ਜਿਹੜੇ ਜੰਗ ਬੱਚੇ ਆ 18 ਸਾਲ ਤੋਂ ਥੱਲੇ ਦੇ, ਉਹਨਾਂ ਦੇ ਲਈ ਜਿਹੜੀਆਂ ਜੇਲ੍ਸ ਬਣੀਆਂ ਸੀਆਂ ਉਹ ਬੰਦ ਕਰਨ ਜਾ ਰਹੇ ਆ ਕੈਲੀਫੋਰਨੀਆ ਵਾਲੇ। ਅਤੇ ਇੱਕ ਜਿਹੜੇ ਬਿਜ਼ਨਸਸ ਆ ਉਹਨਾਂ ਦੇ ਲਈ ਇਹ ਨਵਾਂ ਲਾਅ ਹੈਗਾ, ਜੇ ਤੁਹਾਡੇ ਬਿਜ਼ਨਸ ਦੇ ਉੱਤੇ ਕੋਵਿਡ ਆਊਟਬ੍ਰੇਕ ਹੁੰਦਾ ਆ ਅਤੇ ਤੁਹਾਨੂੰ ਸਟੇਟ ਨੂੰ
ਇਨਫੋਰਮ ਕਰਨਾ ਪਊਗਾ। ਆਪਾਂ ਦੇਖਿਆ ਵੀ ਪਿਛਲੇ ਸਾਲ ਬਹੁਤ ਸਾਰੇ ਜਿਹੜੇ ਬਿਜ਼ਨੈਸਿਸ ਆ ਜਿੱਥੇ ਆਪਣੇ ਪੰਜਾਬੀ ਭੈਣ ਭਰਾ ਵੀ ਕੰਮ ਕਰਦੇ ਸੀ, ਉੱਥੇ ਆਊਟਬ੍ਰੇਕ ਹੋਇਆ, ਕਈ ਲੋਕ ਬਿਮਾਰ ਹੋਏ ਅਤੇ ਉਹਨਾਂ ਨੇ ਰਿਪੋਰਟ ਨਹੀਂ ਕੀਤਾ ਜਾਂ ਬਹੁਤ ਬੰਦੇ ਆਪਣੇ ਜਿਹੜੇ ਤੰਗ ਵੀ ਹੁੰਦੇ ਰਹੇ ਹੈਗੇ ਆ। ਸੋ ਇਹ ਜਿਹੜਾ ਨਵਾਂ ਲਾਅ ਪਾਸ ਕੀਤਾ ਗਿਆ ਇਹਦੇ ਮੁਤਾਬਕ ਸਟੇਟ ਆਫ ਕੈਲੀਫੋਰਨੀਆ ਇਹ ਕਹਿ ਰਹੀ ਹੈ ਵੀ ਜਿੰਨੇ ਵੀ ਬਿਜ਼ਨੈਸਿਸ ਕੈਲੀਫੋਰਨੀਆ 'ਚ ਹੈਗੇ ਆ, ਜੇ ਉਹਨਾਂ ਦੀ ਲੋਕੇਸ਼ਨ ਦੇ ਉੱਤੇ ਦੁਆਰਾ ਕਿ ਫਿਰ ਕਿਤੇ ਆਊਟਬ੍ਰੇਕ ਹੁੰਦਾ ਆ, ਉਹਨਾਂ ਨੂੰ 24 ਘੰਟੇ ਦੇ ਵਿੱਚ ਸਟੇਟ ਆਫ ਕੈਲੀਫੋਰਨੀਆ ਦੀ ਜਿਹੜੀ ਹੈਲਥ ਸਰਵਿਸਿਜ਼ ਡਿਪਾਰਟਮੈਂਟ ਆ ਉਹਨਾਂ ਨੂੰ ਦੱਸਣਾ ਪਏਗਾ। ਅਗਲੀ ਖਬਰ ਵੱਲ ਚੱਲੀਏ। ਅੱਜ ਸਟੇਟ ਆਫ ਕੈਲੀਫੋਰਨੀਆ ਨੇ ਵਾਲਮਾਰਟ ਨੂੰ ਸੂ ਕੀਤਾ ਹੈ। ਸੂ ਕਿਉਂ ਕੀਤਾ? ਕਹਿੰਦੇ ਪਈ ਉਹ ਹੈਜ਼ਰਡਸ ਵੇਸਟ ਨੂੰ ਡਿਸਪੋਜ਼ ਕਰ ਰਹੇ ਹੈਗੇ ਆ। ਵਾਲਮਾਰਟ ਨੇ ਇਲੀਗਲੀ 1 ਮਿਲੀਅਨ ਬੈਟਰੀਜ਼, ਐਰੋਸੋਲ ਕੈਨਸ ਅਤੇ ਇਨਸੈਕਟ ਕਿਲਰਸ ਪ੍ਰੋਡਕਟਸ, ਟੌਕਸਿਕ ਕਲੀਨਅਪ ਸਪਲਾਈਜ਼, ਇਲੈਕਟ੍ਰੋਨਿਕ ਵੇਸਟ, ਲੇਟੈਕਸ ਪੇਂਟਸ ਅਤੇ ਹੋਰ ਹੈਜ਼ਰਡਸ ਵੇਸਟ ਕੈਲੀਫੋਰਨੀਆ ਦੇ ਲੈਂਡਫਿਲ ਦੇ ਵਿੱਚ ਪਿਛਲੇ ਸਾਲਾਂ ਦੇ ਦੌਰਾਨ ਸੁੱਟਿਆ ਹੈਗਾ ਆ। ਸੋ ਇਹਦਾ ਜਿਹੜਾ ਆ ਫਾਈਨ ਕਾਫੀ ਹੋਣਾ ਚਾਹੀਦਾ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਵਾਂਟਾ ਨੇ ਇਹ ਦੱਸਿਆ ਆ ਵੀ ਅਸੀਂ ਇਹ ਲਾਸੂਟ ਵਾਲਮਾਰਟ ਦੇ ਅਗੇਂਸਟ ਲੈ ਕੇ ਆਏ ਹੈਗੇ ਆ। ਅਗਲੀ ਖਬਰ ਕੈਲੀਫੋਰਨੀਆ ਦੇ ਸੰਬੰਧ ਵਿੱਚ ਹੋਮਓਨਰਸ ਦੇ ਸੰਬੰਧ ਦੇ ਵਿੱਚ ਆ। ਜਿਹੜੇ ਘਰਾਂ ਵਾਲਿਆਂ ਦੀਆਂ ਪੇਮੈਂਟਸ ਲੇਟ ਹੋਈਆਂ ਉਹਨਾਂ ਦੇ ਸੰਬੰਧ ਦੇ ਵਿੱਚ ਅੱਜ ਫੈਡਰਲ ਗਵਰਨਮੈਂਟ ਨੇ $1 ਬਿਲੀਅਨ ਸਟੇਟ ਆਫ ਕੈਲੀਫੋਰਨੀਆ ਨੂੰ ਦਿੱਤਾ ਆ ਤਾਂ ਕਿ 40,000 ਦੇ ਕਰੀਬ ਜਿਹੜੇ ਕੈਲੀਫੋਰਨੀਅਨਸ ਹੈਗੇ ਆ ਸਟਰਗਲ ਕਰ ਰਹੇ ਆ ਆਪਣੀ ਘਰ ਦੀ ਪੇਮੈਂਟ ਦੇਣ ਦੇ ਲਈ, ਉਹ ਲੇਟ ਹੋ ਗਏ ਸੀ, ਉਹਨਾਂ ਨੂੰ ਪੈਸੇ ਇਹ ਦਿੱਤੇ ਜਾ ਸਕਣ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਅਨਾਊਂਸ ਕੀਤਾ ਆ ਵੀ ਅਸੀਂ ਨਹੀਂ ਚਾਹੁੰਦੇ ਵੀ ਕੋਈ ਵੀ ਜਿਹੜਾ ਪਰਸਨ ਆ ਉਹ ਆਪਣੇ ਘਰ ਦੀ ਛੱਤ ਤੋਂ ਵਾਂਝਾ ਹੋ ਜਾਵੇ। ਸੋ $1 ਬਿਲੀਅਨ ਦੀ ਜਿਹੜੀ ਹੈਲਪ ਆਉਣ ਦੇ ਨਾਲ ਹੋਮ ਓਨਰਸ ਨੂੰ ਕਾਫੀ ਫਾਇਦਾ ਹੋਊਗਾ। ਇਸ ਤੋਂ ਪਹਿਲਾਂ ਰੈਂਟਰਸ ਨੂੰ, ਲੈਂਡਲੌਰਡਸ ਨੂੰ ਆਲਰੇਡੀ ਹੈਲਪ ਕੈਲੀਫੋਰਨੀਆ ਦੇ ਵਿੱਚ ਆ ਚੁੱਕੀ ਹੈਗੀ ਆ। ਜਿਹੜੇ ਲੋਕ $80,000 ਤੋਂ ਘੱਟ ਇਨਕਮ ਆ ਅਤੇ ਜਿਨ੍ਹਾਂ ਦੀ ਪੇਮੈਂਟਸ ਲੇਟ ਹੋ ਗਈਆਂ ਸੀਗੀਆਂ ਉਹ ਇਹ ਹੈਲਪ ਲੈ ਸਕਦੇ ਆ ਸਟੇਟ ਆਫ ਕੈਲੀਫੋਰਨੀਆ ਤੋਂ। ਸੋ ਉਹਨਾਂ ਦਾ ਤੁਸੀਂ ਜੇ ਕਿਸੇ ਨੇ ਐਪਲੀਕੇਸ਼ਨ ਭਰਨੀ ਵੀ ਹੈਗੀ ਆ ਹੈਲਪ ਦੇ ਲਈ, ਤੁਸੀਂ CAmortgagerelief.org 'ਤੇ ਭਰ ਸਕਦੇ ਹੋ। ਸੋ ਕੈਲੀਫੋਰਨੀਆ ਮੌਰਗੇਜ ਰਿਲੀਫ ਪ੍ਰੋਗਰਾਮ ਦੇ ਲਈ ਸਪੈਸ਼ਲ ਵੈਬਸਾਈਟ ਸੈਟਅਪ ਕੀਤਾ ਗਿਆ ਆ, ਜਿਸ ਦਾ ਐਡਰੈਸ ਆਪਾਂ ਇੱਕ ਵਾਰੀ ਫੇਰ ਦੱਸ ਦਿੰਦੇ ਹਾਂ, CAmortgagerelief.org। ਸੋ ਇੱਥੇ ਜਾ ਕੇ ਤੁਸੀਂ ਐਪਲੀਕੇਸ਼ਨ ਭਰ ਸਕਦੇ ਹੋ। ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਵਾਂਟਾ ਉਹਨਾਂ ਨੇ ਨਵੀਂ ਪਾਲਿਸੀਜ਼ ਇਸ਼ੂ ਕੀਤੀਆਂ, ਖਾਸ ਕਰਕੇ ਸਮੈਸ਼ ਐਂਡ ਗ੍ਰੈਬ ਰੋਬਰੀਜ਼ ਨੂੰ ਲੈ ਕੇ। ਆਪਾਂ ਪਿਛਲੇ ਕਈ ਹਫ਼ਤਿਆਂ ਤੋਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਆ ਰਹੇ ਹਾਂ ਵੀ ਕਿਸ ਤਰ੍ਹਾਂ ਕੁਛ ਗੈਂਗ ਟਾਈਪ ਇਕੱਠੇ ਲੋਕ ਹੋ ਕੇ ਉਹਨਾਂ 'ਚ ਬੰਦੇ ਵੀ ਹੁੰਦੇ ਆ, ਲੇਡੀਜ਼ ਵੀ ਹੁੰਦੀਆਂ ਆ, ਸਟੋਰ ਦੇ ਵਿੱਚ ਵੜ ਜਾਂਦੇ ਆ ਜਿਹੜੇ ਹਾਈ ਐਂਡ ਸਟੋਰ ਆ, ਅਤੇ ਉੱਥੋਂ ਆਪਣੇ ਬੈਗ ਭਰ ਕੇ ਉੱਥੇ ਸਮਾਨ ਤੋੜ ਕੇ ਚੋਰੀ ਕਰਕੇ ਭੱਜ ਜਾਂਦੇ ਹੈਗੇ ਆ। ਅਤੇ ਕਈ ਜਗ੍ਹਾ 'ਤੇ ਪੁਲਿਸ ਐਕਸ਼ਨ ਵੀ ਨਹੀਂ ਲੈਂਦੀ, ਕਹਿੰਦੇ ਵੀ ਜੇ $1,000 ਤੋਂ ਥੱਲੇ ਦਾ ਸਮਾਨ ਆ ਅਤੇ ਫਿਰ ਉਹਨਾਂ ਨੂੰ ਕੋਈ ਐਕਸ਼ਨ ਨਹੀਂ ਹੁੰਦਾ, ਜੇ ਫੜਾਂਗੇ ਵੀ ਉਹ ਛੁੱਟ ਜਾਣੇ ਹੈਗੇ ਆ। $3,30,000 ਤੋਂ ਵੱਧ ਦਾ ਨੁਕਸਾਨ ਲਾਸ ਐਂਜਲਸ ਦੇ ਵਿੱਚ ਹੋਇਆ ਹੈ। 11 ਸਮੈਸ਼ ਐਂਡ ਗ੍ਰੈਬ ਇੰਸੀਡੈਂਟਸ ਵਿਦਿਨ 2 ਹਫ਼ਤਿਆਂ ਦੇ ਵਿੱਚ ਉੱਥੇ ਹੋਈਆਂ। ਸੈਨ ਫਰਾਂਸਿਸਕੋ ਤਾਂ ਇਹ ਆਮ ਜਿਹੀ ਗੱਲ ਬਣੀ ਹੋਈ ਆ। ਪਿਛਲੇ ਦਿਨਾਂ ਦੇ ਵਿੱਚ ਜਿਹੜਾ ਆ ਵਾਲਨਟ ਕ੍ਰੀਕ ਏਰੀਏ ਦੇ ਵਿੱਚ ਵੀ ਇਹ ਵੱਡੀ ਇੰਸੀਡੈਂਟ ਹੋਈ ਸੀ। ਸੈਨ ਹੋਜ਼ੇ ਦੇ ਵਿੱਚ ਮੇਸੀ ਸਟੋਰ ਨੂੰ ਇਸ ਤਰ੍ਹਾਂ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ। ਸੋ ਹੁਣ ਇਹ ਸਾਰੇ ਕਾਸੇ ਨੂੰ ਹੈਂਡਲ ਕਰਨ ਦੇ ਲਈ ਕੈਲੀਫੋਰਨੀਆ ਦਾ ਗਵਰਨਰ ਵੀ ਬਹੁਤ ਐਕਟਿਵ ਹੋਇਆ। ਉਹਨਾਂ ਨੇ $350 ਮਿਲੀਅਨ ਵੀ ਰੱਖਿਆ ਸਾਈਡ 'ਤੇ ਵੀ ਜਿਹੜੀਆਂ ਲੋਕਲ ਪੁਲਿਸ ਡਿਪਾਰਟਮੈਂਟਸ ਨੂੰ ਦਿੱਤਾ ਜਾਊਗਾ, ਅਤੇ ਨਾਲ ਦੀ ਨਾਲ ਜਿਹੜੀਆਂ ਸਿਟੀਜ਼ ਆ ਉਹਨਾਂ ਨੂੰ ਵੀ ਹਦਾਇਤਾਂ ਇਸ਼ੂ ਕੀਤੀਆਂ ਗਈਆਂ ਵੀ ਭਾਈ ਇਹਨੂੰ ਕੰਟਰੋਲ ਕਰੋ, ਖਾਸ ਕਰਕੇ ਕਿਉਂਕਿ ਇਹ ਛੁੱਟੀਆਂ ਦਾ ਸੀਜ਼ਨ ਆ। ਸੋ ਜੇ ਇੱਦਾਂ ਚੱਲਦਾ ਰਿਹਾ ਤਾਂ ਲੋਕਾਂ ਨੇ ਡਰ ਦੇ ਮਾਰੇ ਘਰਾਂ ਤੋਂ ਸਟੋਰ ਨੂੰ ਸਮਾਨ ਖਰੀਦਣ ਨਹੀਂ ਜਾਣਾ। ਜੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਸਟਾਕ ਮਾਰਕੀਟ ਅੱਜ ਡਾਓ ਜੋਨ ਇੰਡਸਟਰੀਅਲ 430 ਪੁਆਇੰਟ ਥੱਲੇ ਡਿੱਗਿਆ ਹੈਗਾ, ਜਿਹੜਾ ਕਿ 1.2% ਬਣਦਾ ਆ। S&P ਇੰਡੈਕਸ 1.1% ਡਾਊਨ ਗਿਆ ਆ।
ਨੈਸਡੈਕ 1.2% ਡਾਊਨ ਗਿਆ ਆ। ਪਿਛਲੇ ਸ਼ੁੱਕਰਵਾਰ ਡਾਓ ਜੋਨਸ ਇੰਡਸਟਰੀਅਲ 550 ਦੇ ਕਰੀਬ ਪੁਆਇੰਟਸ ਡਾਊਨ ਗਿਆ ਸੀ। ਸੋ ਪਿਛਲੇ ਜਿਹੜਾ ਸ਼ੁੱਕਰਵਾਰ ਤੇ ਅੱਜ ਸੋਮਵਾਰ ਜਿਹੜਾ ਝਟਕਾ ਕਾਫੀ ਲੱਗਾ, ਜਿਹੜੇ ਲੋਕਾਂ ਨੇ ਸਟਾਕ ਮਾਰਕੀਟ ਦੇ ਵਿੱਚ ਆਪਣੇ ਪੈਸੇ ਲਾਏ ਹੋਏ ਹੈਗੇ ਆ। ਇੱਕ US ਡਾਲਰ ਦੀ ਕੀਮਤ ਇੰਡੀਆ ਦੇ 76 ਰੁਪਏ ਤੇ 12 ਪੈਸੇ ਦੇ ਬਰਾਬਰ ਰਹੀ ਆ। ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 28 ਸੈਂਟ ਦੇ ਬਰਾਬਰ ਲਈ ਆ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਤੇ ਇਸੇ ਤਰ੍ਹਾਂ ਸੁਣਦੇ ਰਹੋ ਅਪਡੇਟ ਕੈਲੀਫੋਰਨੀਆ।